ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਸਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਮਹਾ ਸਿੰਘ ਜਰਗਿਆ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਰਾਜਵਿੰਦਰ ਸਿੰਘ ਕਾਲੂ, ਜੁੱਬਾ ਸਿਟੀ, ਸਤਨਾਮ ਸਿੰਘ ਸ਼ਿਰਗਿਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਅਕਾਲੀ ਦਲ ਬਾਦਲ ਦੀ। ਬੇਸ਼ੱਕ ਬੜੇ ਜੂ ਟਰਨ ਮਾਰੇ ਆ, ਕਦੀ ਉੱਧਰ ਕਦੀ ਉੱਧਰ, ਪਰ ਮਾਰਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਰਾਹ ਕੋਈ ਸੌਖਾ ਨਹੀਂ ਹੋਊਗਾ। ਉਹ ਜਿਹੜੇ ਐਕਸਪਰਟ ਨੇ ਰਾਜਨੀਤੀ ਦੇ, ਉਹ ਇਹ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਨੇ ਜਿਸ ਤਰੀਕੇ ਦੇ ਨਾਲ ਗੋਡੇ ਟੇਕ ਦਿੱਤੇ ਕੇਂਦਰ ਦੀ ਸਰਕਾਰ ਦੇ ਮੂਹਰੇ, ਭਾਜਪਾ ਦੇ ਮੂਹਰੇ ਪਿਛਲੇ ਸਮੇਂ ਦੇ ਦੌਰਾਨ, ਉਹਦੇ ਕੋਲੇ ਕੁਝ ਮੌਕੇ ਆਏ ਜਦੋਂ ਉਹ ਦੁਬਾਰਾ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉੱਭਰ ਸਕਦਾ ਸੀ, ਪਰ ਉਹਨੇ ਹਮੇਸ਼ਾ ਇਹ ਮੌਕੇ ਜਿਹੜੇ ਸੀ ਉਹ ਗਵਾਏ। ਸਾਲ 2004 ਤੋਂ ਬਾਅਦ ਭਾਜਪਾ ਨੂੰ ਛੱਡ ਕੇ ਇਹ ਪਹਿਲੀ ਵਾਰੀ ਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇੱਕ ਪਾਸੇ ਖੜੀਆਂ ਜਿਹੜੀਆਂ ਦੀ ਉਹ ਦਿਖਾਈ ਦੇ ਰਹੀਆਂ ਨੇ। GST ਦੇ ਢਾਂਚੇ ਦਾ ਮੁੱਦਾ ਮੁੜ ਕੇ ਉੱਭਰਨ ਲੱਗਿਆ। ਖੇਤੀ ਕਾਨੂੰਨ ਇਹਦੇ ਵਿੱਚ ਭੂਮਿਕਾ ਜਿਹੜੀ ਦੀ ਉਹ ਨਿਭਾਉਣਗੇ। ਪ੍ਰੋਫੈਸਰ ਸੁੱਚਾ ਸਿੰਘ ਗਿੱਲ ਜਿਹੜੇ ਪ੍ਰਸਿੱਧ ਆਰਥਿਕ ਐਕਸਪਰਟ ਨੇ, ਉਹ ਇਹ ਗੱਲ ਕਹਿੰਦੇ ਆ ਕਿ ਕਿਸਾਨਾਂ ਤੇ ਸੂਬੇ ਦੀ ਲੜਾਈ ਦੇ ਵਿੱਚ ਮੁੜ ਕੇ ਪੈਰ ਜਮਾਉਣ ਵਾਸਤੇ ਅਕਾਲੀ ਦਲ ਲਈ ਜਿਹੜਾ ਜੀ ਉਹ ਮੌਕਾ ਹੈ, ਪਰ ਇਹਦੇ ਵਾਸਤੇ ਪਾਰਟੀ ਨੂੰ ਮੋਰਚਾ ਲਾਉਣ ਵਾਸਤੇ ਜਿਹੜਾ ਜੀ ਉਹ ਵਿਚਾਰ ਕਰਨੀ ਪਊਗੀ। ਪਰ ਸਵਾਲ ਇਹਦੇ ਵਿੱਚ ਵੱਡੇ ਜਿਹੜੇ ਵੀ ਇਹ ਖੜੇ ਹੋ ਰਹੇ ਆ ਕਿ ਕੀ ਅਕਾਲੀ ਦਲ ਜਿਹੜਾ ਉਹ ਮੋਰਚਾ ਲਾ ਸਕਦਾ, ਕਿਉਂਕਿ ਮੋਰਚਿਆਂ ਵਾਲਾ ਜਿਹੜਾ ਅਕਾਲੀ ਦਲ ਸੀਗਾ ਉਹ ਤਕਰੀਬਨ 96 ਦੇ ਵਿੱਚ ਮੁਕਾ ਦਿੱਤਾ ਬਾਦਲ ਪਰਿਵਾਰ ਨੇ। ਉਦੋਂ ਪਹਿਲਾਂ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਦੇ ਵਿੱਚ ਉਹਦੇ ਕੋਲੇ ਵਰਕਰ ਹੁੰਦੇ ਸੀਗੇ ਅਜਿਹੇ ਜਿਹੜੇ ਕਸ਼ਹਿਰਾ ਪਰਨਾ ਚੁੱਕ ਕੇ ਤੁਰ ਪੈਂਦੇ ਸੀ ਵੀ ਚਲੋ ਕਿੱਥੇ ਜਾਣਾ, ਕਿੰਨੀ ਦੇਰ ਵਾਸਤੇ ਜਿਹੜਾ ਵੀ ਉਹ ਜਾਣਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਨੇ ਜਗਰੂਪ ਸਿੰਘ ਸੇਖੋਂ, ਉਹ ਇਹ ਕਹਿੰਦੇ ਆ ਕਿ ਮੁੱਦਿਆਂ ਦੀ ਸਿਆਸਤ ਦੀ ਜਗ੍ਹਾ ਭੀੜ ਇਕੱਠੀ ਕਰਨ ਵਾਲੀ ਸਿਆਸਤ ਨੇ ਜਿਹੜੀ ਹੈ ਉਹ ਲੈ ਲਈ ਹੈ। ਉਹ ਕਹਿੰਦੇ ਆ ਕਿ ਸਾਲ 17 ਦੇ ਵਿੱਚ ਇਸ ਵੋਟ ਬੈਂਕ ਨੂੰ ਖੋਰਾ ਲੱਗ ਗਿਆ ਕਿਉਂਕਿ ਅਕਾਲੀ ਦਲ ਦੇ ਸਾਹਮਣੇ ਭਰੋਸੇਯੋਗਤਾ ਦਾ ਸੰਕਟ ਹੈ, ਔਰ ਉਹ ਇਹ ਕਹਿੰਦੇ ਆ ਕਿ ਉਹ ਹੁਣ ਪਹਿਲਾਂ ਵਾਲੀ ਜਗ੍ਹਾ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਜਿਹੜਾ ਜੀ ਉਹ ਰੱਖਦੇ। ਔਰ ਉਹ ਇਹ ਵੀ ਕਹਿੰਦੇ ਆ ਕਿ 2004 ਦੇ ਪਾਣੀਆਂ ਦੇ ਮੁੱਦੇ ਦੀ ਤਰ੍ਹਾਂ ਆਰਡੀਨੈਂਸ ਦੇ ਉੱਤੇ ਵਿਰੋਧ ਜਤਾ ਕੇ ਮੁੜ ਕੇ ਸੱਤਾ ਦੀ ਕੋਸ਼ਿਸ਼ ਦੇ ਵਿੱਚ ਹੈ ਕਾਂਗਰਸ ਪਾਰਟੀ ਜਿਹੜੀ। ਔਰ ਉਹ ਇਹ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਕੋਲੇ ਕਿਸਾਨਾਂ ਦੀ ਨੁਮਾਇੰਦਗੀ ਕਰਨ ਦਾ ਪ੍ਰਭਾਵ ਦੇਣ ਵਾਲਾ ਕੋਈ ਵੱਡੇ ਕੱਦ ਦਾ ਆਗੂ ਨਹੀਂ ਹੈਗਾ। ਉਹਨੂੰ ਕਾਂਗਰਸ ਅਕਾਲੀ ਜਿਹੜੀ ਕਾਂਗਰਸ ਤੇ ਅਕਾਲੀਆਂ ਦੀ ਨਾਰਾਜ਼ਗੀ ਤੋਂ ਲਾਭ ਮਿਲਣ ਦਾ ਭਰੋਸਾ। ਪਿੰਡਾਂ ਦੀ ਸਿਆਸਤ ਜਿਹੜੀ ਉਹ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ। ਇੱਕ ਹੋਰ ਜਿਹੜੇ ਐਕਸਪਰਟ ਨੇ ਆਸ਼ੂਤੋਸ਼ ਕੁਮਾਰ, ਉਹ ਇਹ ਗੱਲ ਜਿਹੜੀ ਹੈ ਜੀ ਕਹਿੰਦੇ ਆ ਕਿ ਇਹ ਹਾਲਾਤ ਐਮਰਜੈਂਸੀ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ। ਅਜਿਹੇ ਸਮੇਂ ਫੈਡਰਲਿਜ਼ਮ ਦੀ ਲੜਾਈ ਦੇ ਯੋਗ ਆਗੂ ਚਾਹੀਦੇ ਆ, ਔਰ ਮੌਜੂਦਾ ਪਾਰਟੀਆਂ ਦੇ ਵਿੱਚ ਉਹ ਯੋਗ ਆਗੂ ਨਹੀਂ ਦਿਸਦੇ। ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਜੰਮੂ ਕਸ਼ਮੀਰ ਨੂੰ ਤੋੜ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਤੱਕ ਸੀਮਤ ਕਰ ਦੇਣ ਦੇ ਮੌਕੇ 5 ਅਗਸਤ 19 ਨੂੰ ਸਰਕਾਰ ਦੇ ਵਿੱਚੋਂ ਜੇ ਅਕਾਲੀ ਦਲ ਬਾਦਲ ਬਾਹਰ ਆ ਜਾਂਦਾ ਤਾਂ ਉਹਦੀਆਂ ਜੜ੍ਹਾਂ ਮੁੜ ਕੇ ਪੰਜਾਬ ਦੇ ਵਿੱਚ ਜਿਹੜਾ ਉਹ ਲੱਗ ਜਾਣੀਆਂ ਸੀ। ਪਰ ਉਸ ਸਮੇਂ ਤਾਂ ਹਰਸਿਮਰਤ ਕੌਰ ਬਾਦਲ ਹੋਰੀ, ਪ੍ਰਕਾਸ਼ ਸਿੰਘ ਬਾਦਲ ਹੋਰੀ, ਸੁਖਬੀਰ ਸਿੰਘ ਬਾਦਲ ਹੋਰੀ ਇਹਦਾ ਸਵਾਗਤ ਕਰ ਰਹੇ ਸੀਗੇ ਪ੍ਰੈਸ ਕਾਨਫਰੰਸਾਂ ਜਿਹੜੀਆਂ ਦੀ ਕਰਕੇ। ਇਹ ਗੱਲ ਭੁੱਲ ਕੇ ਕਿ ਰਾਜਾਂ ਦੀ ਸੰਘੀ ਘੁੱਟਣ ਦੇ ਬਾਰੇ 'ਚ ਅਕਾਲੀ ਦਲ ਮੋਰਚੇ ਲਾਉਂਦਾ ਰਿਹਾ, ਔਰ ਇਹ ਰਾਜ ਦੀ ਵੀ ਸੰਘੀ ਘੁੱਟ ਦਿੱਤੀ ਗਈ ਸੀਗੀ। ਇੱਕ ਰਾਜ ਹੀ ਖਤਮ ਕਰ ਦਿੱਤਾ ਗਿਆ ਸੀ। ਇਹਨਾਂ ਨੇ ਉਦੋਂ ਸਟੈਂਡ ਜਿਹੜਾ ਸੀ ਉਹ ਨਹੀਂ ਲਿਆ। ਇਹ ਕਿਹਾ ਜਾ ਰਿਹਾ ਕਿ ਏਦਾਂ ਸੌਖਾ ਨਹੀਂ ਰਹਿ ਗਿਆ ਕਿ ਇੱਕ ਅਸਤੀਫਾ ਜਿਹੜਾ ਜੀ ਉਹ ਦੇਣ ਤੋਂ ਬਾਅਦ ਮੁੜ ਕੇ ਲੋਕ ਉਹਨੂੰ ਹੱਥਾਂ ਦੇ ਉੱਤੇ ਜਿਹੜਾ ਜੀ ਉਹ ਚੁੱਕ ਲੈਣਗੇ ਅਕਾਲੀ ਦਲ ਬਾਦਲ ਨੂੰ। ਉਹ ਸੜਕਾਂ ਦੇ ਉੱਤੇ ਕਿੰਨਾ ਨਿਕਲਦਾ ਤੇ ਲੋਕ ਉਹਨੂੰ ਕਿੰਨਾ ਐਕਸੈਪਟ ਕਰਦੇ, ਕਿਉਂਕਿ ਉਹਨਾਂ ਦੇ ਲੀਡਰਾਂ ਦੇ ਮਨਾਂ ਦੇ ਵਿੱਚ ਇੱਕ ਡਰ ਪਿਆ ਹੋਇਆ ਵੱਡਾ ਕਿ ਲੋਕ ਕਿਤੇ ਉਹਨਾਂ ਦੇ ਗਲ ਨਾ ਪੈਣ। ਕਿਉਂਕਿ ਕਹਾਣੀ ਜਿਹੜੀ ਇੱਥੋਂ ਤੱਕ ਗਈ ਆ, ਇਹਦੇ ਵਾਸਤੇ ਨਿਰਸੰਦੇਹ ਜਿੱਥੇ ਕਾਂਗਰਸ ਵੀ ਜ਼ਿੰਮੇਵਾਰ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਜ਼ਿੰਮੇਵਾਰ ਨੇ, ਪਰ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਜਿਹੜਾ ਉਹ ਅਕਾਲੀ ਦਲ ਬਾਦਲ ਹੈ ਜੀ। ਜੀ ਸਭ ਨੂੰ ਹੀ ਪਤਾ ਲੱਗ ਗਿਆ ਹੁਣ ਤਾਂ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਹੈਗੇ ਆ ਜੀ, ਸਨੀ ਦਿਓਲ ਆ ਜਿਹੜਾ ਉਸਨੇ ਕੇਂਦਰ ਦੇ ਵਿੱਚ ਕਿਸਾਨਾਂ ਦੇ ਉਲਟ ਵੋਟ ਪਾਈ ਆ, ਉਲਟ ਭੁਗਤ ਗਿਆ। ਦੇਖੋ
ਉਹਨੇ ਜਦੋਂ ਇਹ ਚੋਣਾਂ ਹੋਣੀਆਂ ਸੀ ਪਿਛਲੀਆਂ, ਉਦੋਂ ਉਹਨਾਂ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਮੈਂ ਵੀ ਗਿਆ ਸੀ ਜੀ, ਬੜੇ ਲੋਕਾਂ ਨਾਲ ਉਦੋਂ ਗੱਲ ਕੀਤੀ ਵੀ ਇਹਨੂੰ ਤੁਸੀਂ ਬੰਦੇ ਨੂੰ ਕਿੱਥੋਂ ਲੱਭੋਗੇ ਜੇ ਇਹ ਕੱਲ ਨੂੰ ਜਿੱਤ ਕੇ ਚਲੇ ਗਿਆ। ਲੋਕ ਜਿਹੜੇ ਦੀ ਕਮਲੇ ਨੇ ਮਗਰ ਲਾ ਲਏ, ਉਹਨੇ ਇੱਥੇ ਘਰ ਲੈ ਲੈਣਾ ਜੀ, ਉਹਨੇ ਇੱਥੇ ਆ ਜਾਣਾ। ਦਗੜ ਕਰਦੇ ਜਿਹੜੇ ਉਹਦੇ ਪਿੱਛੇ ਭੱਜੇ ਫਿਰਦੇ ਸੀ, ਵੱਡੇ ਫਰਕ ਦੇ ਨਾਲ ਉਹਨੂੰ ਜਿਤਾ ਕੇ ਉਹਨੇ ਲੋਕ ਸਭਾ ਹਲਕਾ ਹੀ ਠੇਕੇ ਦੇ ਦਿੱਤਾ। ਇਹ ਪਹਿਲੀ ਵਾਰੀ ਹੋਇਆ ਜੀ, ਲਿਖ ਕੇ ਦੇ ਦਿੱਤਾ ਕਿ ਮੇਰੀ ਜਗ੍ਹਾ ਤੇ ਆਹ ਕੰਮ ਜਿਹੜਾ ਜੀ ਉਹ ਕਰੂਗਾ ਬੰਦਾ। ਕਦੀ ਨਹੀਂ ਵੜਦਾ ਇੱਥੇ ਉਹ, ਜਦੋਂ ਜ਼ਿਆਦਾ ਕਿਤੇ ਰੌਲਾ ਪੈ ਜਾਂਦਾ ਇੱਕ ਝਾਟੀ ਵੀ ਦੇ ਕੇ ਜਿਹੜਾ ਜੀ ਉਹ ਚਲੇ ਜਾਂਦਾ। ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਟਵੀਟ ਕਰਕੇ ਉਹਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਪਿੱਠ ਥਾਪੜੀ ਹੈ। ਉਹਨੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦੇ ਦਿੱਤੀ ਹੈ ਕਿ ਕਿਸਾਨ ਬਿਹਤਰ ਮੁੱਲ ਤੇ ਆਪਣੀ ਜਿਣਸ ਨੂੰ ਆਪਣੀ ਪਸੰਦ ਦੀ ਜਗ੍ਹਾ ਦੇ ਉੱਤੇ ਵੇਚ ਸਕਦੇ ਆ ਜਿੱਥੇ ਖਰੀਦਦਾਰਾਂ ਦੀ ਗਿਣਤੀ ਵੱਧ ਹੋਊਗੀ। ਹੁਣ ਸਨੀ ਦਿਓਲ ਜਿਹੜਾ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮਿਆ, ਉਹਨੂੰ ਕੀ ਪਤਾ ਖੇਤੀ ਕੀ ਹੁੰਦੀ ਹੈ, ਉਹਨੂੰ ਕੀ ਪਤਾ ਕਿ ਖੇਤੀ ਕਿਵੇਂ ਕੀਤੀ ਜਾਂਦੀ ਹੈ। ਕਿਸਾਨ ਜਿਹੜਾ ਉਹ ਮਿੱਟੀ ਦੇ ਨਾਲ ਮਿੱਟੀ ਕਿਵੇਂ ਹੁੰਦਾ, ਉਹਨੂੰ ਕੀ ਪਤਾ ਕਿ ਕਿਸਾਨ ਜਿਹੜਾ ਉਹ ਮੰਡੀਆਂ ਦੇ ਵਿੱਚ ਕਿਵੇਂ ਰੁਲਦਾ। ਉਹ ਜਿਨ੍ਹਾਂ ਲੋਕਾਂ ਨੂੰ ਇਹਨਾਂ ਗੱਲ ਦਾ ਪਤਾ ਹੀ ਨਹੀਂ, ਉਹ ਲੋਕ ਰਿਪਰੈਜ਼ੈਂਟ ਜਿਹੜਾ ਦੀ ਉਹ ਕਰ ਰਹੇ ਆ। ਹੁਣ ਜਿੱਥੇ ਇਸ ਵੇਲੇ ਕਰੋ ਜਾਂ ਮਰੋ ਦੀ ਜਿਹੜੀ ਲੜਾਈ ਚੱਲ ਰਹੀ ਆ, ਉੱਥੇ ਪੰਜਾਬ ਦੇ ਲੋਕਾਂ ਖਾਸ ਤੌਰ ਦੇ ਉੱਤੇ ਕਿਸਾਨ ਭਾਈਚਾਰੇ ਨੂੰ ਉਹਦਾ ਇਹ ਸੋਚਣ ਦਾ ਉਹਦੇ ਵਾਸਤੇ ਮੌਕਾ ਹੈ ਇਹ ਬਹੁਤ ਵੱਡਾ। ਜੇ ਉਹ ਸੋਚੇ ਤਾਂ ਕਿ ਕੀ ਉਹਨੇ 70-74 ਸਾਲਾਂ ਵਾਂਗੂ ਅੱਖਾਂ ਮੀਚ ਕੇ ਵੋਟਾਂ ਪਾਈ ਜਾਣੀਆਂ ਨੇ, ਜਾਂ ਉਹਨੇ ਚੋਣ ਕਰਨੀ ਹੈ, ਪੜਚੋਲ ਕਰਨੀ ਹੈ ਬਹਿ ਕੇ ਕਿ ਕਿਹੜੇ ਲੋਕ ਉਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਰਹੇ। ਸਨੀ ਦਿਓਲ ਦਾ ਵੱਡੀ ਗਿਣਤੀ ਦੇ ਵਿੱਚ ਗੁਰਦਾਸਪੁਰ ਦੇ ਵਿੱਚੋਂ ਜਿਹੜਾ ਜੀ ਉਹ ਜਿੱਤ ਜਾਣਾ, ਇਹ ਸਵਾਲੀਆ ਚਿੰਨ੍ਹ ਤਾਂ ਉਦੋਂ ਹੀ ਖੜਾ ਹੋ ਗਿਆ ਸੀਗਾ ਕਿ ਕਿੱਥੋਂ ਬੰਦਾ ਜਿਹੜਾ ਜੀ ਉਹ ਜਿਤਾ ਕੇ ਭੇਜਤਾ, ਜਿਹਨੂੰ ਪਤਾ ਹੀ ਨਹੀਂ ਹੋਣਾ ਕਿ ਕਿਹੜੀ ਗੱਲ ਦੇ ਉੱਤੇ ਬੋਲਣਾ, ਕਿਹੜੀ ਗੱਲ ਤੇ ਨਹੀਂ ਜਿਹੜਾ ਜੀ ਉਹ ਬੋਲਣਾ। ਫਿਲਮੀ ਡਾਇਲਾਗ ਬੋਲ ਲੈਣੇ ਤੇ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ, ਇਹ ਦੋ ਵੱਖੋ ਵੱਖਰੇ ਮੁੱਦੇ ਨੇ। ਸਨੀ ਦਿਓਲ ਨੂੰ ਇਹਦੇ ਬਾਰੇ ਕੁਝ ਨਹੀਂ ਜਿਹੜਾ ਜੀ ਉਹ ਪਤਾ ਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਕੀ ਹੁੰਦੀਆਂ ਨੇ। ਉਧਰ ਤਕਰੀਬਨ 19 ਕੁ ਮਹੀਨਿਆਂ ਤੋਂ ਬਾਅਦ ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੇ ਵੀ ਇੱਕ ਟਵੀਟ ਕੀਤਾ ਜੀ। ਹੈਰਾਨੀ ਵਾਲੀ ਗੱਲ ਇਹ ਆ ਕਿ 19 ਮਹੀਨਿਆਂ ਤੋਂ ਬਾਅਦ ਇੱਕ ਟਵੀਟ ਕਰਕੇ ਉਹ ਸਮਝਦੇ ਆ ਕਿ ਉਹਨਾਂ ਦਾ ਵੀ ਯੋਗਦਾਨ ਜਿਹੜਾ ਜੀ ਉਹ ਪੈ ਗਿਆ। ਉਹਨਾਂ ਨੇ ਠੀਕ ਹੈ ਕਿਸਾਨ ਦੇ ਹੱਕ ਦੇ ਵਿੱਚ ਨਾਅਰਾ ਜਿਹੜਾ ਜੀ ਉਹ ਮਾਰਿਆ, ਜਿਵੇਂ ਉਹ ਸ਼ੇਅਰ ਵਗੈਰਾ ਜੇ ਲਿਖਦੇ ਹੁੰਦੇ ਆ, ਉਹ ਲਿਖ ਕੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਪੂਰੀ ਕਰ ਦਿੱਤੀ ਆ। ਦੇਖੋ ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੇ ਲੋਕ ਉਹਦੇ ਏਰੀਏ ਦੇ ਵਿੱਚ ਮਰ ਗਏ, ਨਵਜੋਤ ਸਿੰਘ ਸਿੱਧੂ ਹੋਰੀ ਕਿਤੇ ਨਹੀਂ ਲੱਭੇ। ਅੱਜ ਕਿਸਾਨ ਸੜਕਾਂ ਦੇ ਉੱਤੇ ਆ ਔਰ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਭਵਿੱਖ ਜਿਹੜਾ ਜੀ ਉਹ ਕਿਹੋ ਜਿਹਾ ਹੋਣਾ। ਤੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਉਹ ਲੋਕਾਂ ਦੇ ਸਭ ਤੋਂ ਮਨਪਸੰਦ ਨੇਤਾ ਨੇ, ਉਹ ਅੰਦਰ ਬੜੇ ਬੈਠੇ ਆ। ਇਹ ਪੰਜਾਬ ਦੀ ਬਦਕਿਸਮਤੀ ਹੈ। ਪੰਜਾਬ ਦੀ ਬਦਕਿਸਮਤੀ ਆ ਕਿ ਜਦੋਂ ਇੱਕ ਪਾਸੇ ਤਾਂ ਅਕਾਲੀ ਬੀਜੇਪੀ ਜਿਹੜਾ ਉਹ ਪਿਛਨੱਗ ਬਣ ਗਏ ਕੇਂਦਰ ਦੀ ਸਰਕਾਰ ਦੇ, ਜਿਨ੍ਹਾਂ ਨੇ ਇੱਥੋਂ ਤੱਕ ਲੈਣ ਦਾ ਇੰਨਾ ਨੁਕਸਾਨ ਜਿਹੜਾ ਉਹ ਕਰਾਤਾ। ਦੂਜੇ ਪਾਸੇ ਅੱਜ ਵੀ ਕਾਂਗਰਸ ਜਵਾਬ ਤਾਂ ਨਹੀਂ ਦੇ ਸਕਦੀ ਇਹਦਾ ਕਿ ਜਿਹੜੀ ਹਾਈ ਪਾਵਰ ਕਮੇਟੀ ਬਣੀ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀ ਕਿਹਾ ਜਾ ਕੇ, ਔਰ ਉੱਥੇ ਉਹਨਾਂ ਨੇ ਕਿਹੜੀ ਗੱਲ ਉਠਾਈ। ਜਦੋਂ ਆਲ ਪਾਰਟੀ ਮੀਟਿੰਗ ਹੋਈ, ਆਲ ਪਾਰਟੀ ਮੀਟਿੰਗ ਨੇ ਉਹਦੇ ਵਿੱਚ ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਇਹੀ ਕਹੀ ਗਏ ਕਿ ਇਹ ਤਾਂ ਬਹੁਤ ਵਧੀਆ ਜਿਹੜੀ ਦੀ ਉਹ ਚੀਜ਼ ਆ, ਜਿੰਨੇ ਆਰਡੀਨੈਂਸ ਲਿਆਂਦੇ ਗਏ ਨੇ। ਪਰ ਉਦੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਇਸ ਪੱਖੋਂ ਹਮਾਇਤ ਦਿੱਤੀ ਸੀ ਕਿ ਤੁਸੀਂ ਪ੍ਰਧਾਨ ਮੰਤਰੀ ਤੋਂ ਸਮਾਂ ਲਓ, ਅਸੀਂ ਉਹਨਾਂ ਨੂੰ ਮਿਲ ਜਾਂਦੇ ਹਾਂ। ਕੈਪਟਨ ਅਮਰਿੰਦਰ ਸਿੰਘ ਹੋਰੀ ਕਰਕੇ ਆਲ ਪਾਰਟੀ ਮੀਟਿੰਗ ਮੁੜ ਕੇ ਕਿਤੇ ਲੱਭੇ ਹੀ ਨਾ, ਉਹਨਾਂ ਨੇ ਗੱਲ ਤੱਕ ਨਹੀਂ ਕੀਤੀ ਕੇਂਦਰ ਦੀ ਸਰਕਾਰ ਦੇ ਨਾਲ। ਮਤਲਬ ਕਿ ਇਹ ਲੁਕੀ ਮਿਲੀ ਭੁਗਤ ਜਿਹੜੀ ਹੈ ਜੀ ਉਹ ਕਾਂਗਰਸ ਦੀ ਵੀ ਸਾਹਮਣੇ ਆ ਰਹੀ ਹੈ। ਹੁਣ ਸਵਾਲ ਤਾਂ ਜਿਹੜਾ ਜੀ ਪੰਜਾਬ ਦੇ ਕਿਸਾਨ ਦੇ ਸਾਹਮਣੇ ਇਹ ਬਣਿਆ ਬੈਠਾ ਕਿਉਂ ਉਹ ਇੱਕ ਦੀ ਗੱਲ ਨਹੀਂ, ਉਹਦੇ ਤੋਂ ਸਾਰੇ ਦੁਸ਼ਮਣ ਜਿਹੜੇ ਦੀ ਉਹ ਬਣੇ ਬੈਠੇ ਨੇ। ਉਹਨੂੰ ਤਾਂ ਸਮਝ ਨਹੀਂ ਆ ਰਹੀ ਕਿ ਕੌਣ ਕੌਣ ਉਹਦੇ ਇਸ ਕਾਲੇ ਜਿਹੜੇ ਵਾਰੰਟ ਸੀ ਉਹਨਾਂ ਦੇ ਉੱਤੇ ਸਾਈਨ ਕਰ ਗਿਆ, ਜਾਂ ਕਿਹਦਾ ਦੋਸ਼ ਇਹਦੇ ਵਿੱਚ ਜਿਹੜਾ ਜੀ ਹੋ ਰਿਹਾ। ਸਾਰੇ ਇਸ ਵੇਲੇ ਜਿਹੜਾ ਜੀ ਉਹ ਦੁਸ਼ਮਣ ਜਾਪ ਰਹੇ। ਸਹੀ ਪੁੱਛੋ ਜੀ। ਤੇ ਅੱਗੇ ਉਸ ਕਿਸਾਨ ਦੀ ਗੱਲ ਕਰਦੇ ਆ ਜਿਹਨੇ ਪਿੰਡ ਬਾਦਲ ਦੇ ਵਿੱਚ ਸਲਫਾਸ ਖਾ ਲਈ ਸੀ, ਉਸ ਦੀ ਮੌਤ ਹੋ ਗਈ। ਬਿਲਕੁਲ ਜੀ। ਇਸ ਲਈ ਇਹ ਜਿਹੜਾ ਮੋਰਚਾ ਦੋ ਜਗ੍ਹਾ ਦੇ ਉੱਤੇ ਪੱਕਾ ਲੱਗਿਆ, ਇੱਕ ਤਾਂ ਬਾਦਲ ਪਿੰਡ ਦੇ ਵਿੱਚ ਤੇ ਦੂਸਰਾ ਪਟਿਆਲੇ ਦੇ ਵਿੱਚ, ਇੱਥੇ ਉਹਦਾ ਗਰਾਊਂਡ ਹੈ, ਉੱਥੇ ਲੋਕ ਆਪ ਮੁਹਾਰੇ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਜਿਹੜਾ ਜੀ ਉਹ ਆ ਰਹੇ ਆ। ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਉਹ ਕੱਲ ਵਾਪਰੀ ਹੈ। ਪਿੰਡ ਬਾਦਲ ਦੇ ਵਿੱਚ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਜਿਹੜੇ ਕਿਸਾਨ ਸੀ, ਉਹਨਾਂ ਦੇ ਮੋਰਚੇ ਵਿੱਚ ਮਾਨਸਾ ਜ਼ਿਲ੍ਹੇ ਤੋਂ ਆਇਆ ਕਿਸਾਨ ਪ੍ਰੀਤਮ ਸਿੰਘ 55 ਵਰ੍ਹਿਆਂ ਦਾ ਸੀਗਾ, ਅੱਕਣ ਵਾਲੀ ਦਾ। ਉਹਨੇ ਸਲਫਾਸ ਦੀ ਗੋਲੀ ਜਿਹੜਾ ਜੀ ਉਹ ਖਾ ਲਈ, ਔਰ ਸਲਫਾਸ ਜਿਹੜੀ ਸੀ ਉਹ ਖਾਣ ਤੋਂ ਬਾਅਦ ਉਹਨੂੰ ਬਠਿੰਡਾ ਦੇ ਮੈਕਸ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਦੇਰ ਸ਼ਾਮ ਉਹਦੀ ਮੌਤ ਹੋ ਗਈ। ਉਹਦੀ ਮੌਤ ਦੀ ਪੁਸ਼ਟੀ ਜਿਹੜੀ ਦੀ ਉਹ ਕਰ ਦਿੱਤੀ ਗਈ ਆ। ਹੁਣ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਕਿਸਾਨ ਮੋਰਚੇ ਦੇ ਵਿੱਚ ਪ੍ਰੀਤਮ ਸਿੰਘ ਪਹਿਲੇ ਦਿਨ ਤੋਂ ਡਟਿਆ ਹੋਇਆ ਸੀ। 6-7 ਏਕੜ ਵਾਲੇ ਤੰਗੀਆਂ ਤੁਰਸ਼ੀਆਂ ਦੇ ਮਾਰੇ 3 ਭਰਾਵਾਂ ਦੇ ਪਰਿਵਾਰ 'ਚ ਸਿਰਫ ਇੱਕੋ ਭਰਾ ਵਿਆਹ ਹੋਇਆ ਸੀ ਔਰ ਉਹਦੇ ਭਤੀਜੇ ਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਸਿਰ 12-13 ਲੱਖ ਰੁਪਏ ਦਾ ਕਰਜ਼ਾ। ਉਹਨੇ ਇਹ ਗੱਲ ਕਹੀ ਹੈ ਕਿ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਫਸਲ ਦੇ ਮੰਡੀਕਰਨ ਤੇ ਸਵਾਲ ਖੜੇ ਹੋਣ ਕਰਕੇ ਉਹਦੀ ਫਿਕਰਮੰਦੀ ਵੱਧ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਦੀ ਉਹ ਇਹ ਕਹਿੰਦੀ ਹੈ ਕਿ ਪ੍ਰੀਤਮ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਤੋਂ ਖੇਤੀ ਬਿੱਲਾਂ ਕਰਕੇ ਕਿਸਾਨੀ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਜਿਹੜੀ ਦੀ ਉਹ ਜ਼ਾਹਰ ਹੁੰਦੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਹਿਲਾਂ ਤੋਂ ਖੁਦਕੁਸ਼ੀਆਂ ਦੇ ਸ਼ਿਕਾਰ ਮੰਦਹਾਲ ਕਿਸਾਨੀ ਖੇਤੀ ਬਿੱਲਾਂ ਨਾਲ ਇਸ ਤਰ੍ਹਾਂ ਦੇ ਮਾੜੇ ਤੇ ਬਦਕਿਸਮਤ ਹਾਲਾਤ ਜਿਹੜੇ ਦੀ ਉਹ ਹੋਰ ਵਧਣਗੇ। ਦੇਖੋ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਆ, ਕੱਲ੍ਹ ਵੀ ਗੱਲ ਕੀਤੀ ਸੀ ਕਿ ਇਹਦੇ ਵਿੱਚੋਂ ਹੋਰ ਕੁਝ ਨਿਕਲੇ ਜਾਂ ਨਾ ਨਿਕਲੇ, ਇੱਕ ਹੌਸਲਾ ਕਿਸਾਨਾਂ ਨੂੰ ਜਿਹੜਾ ਦੀ ਜ਼ਰੂਰ ਮਿਲੂਗਾ ਕਿ ਖੁਦਕੁਸ਼ੀਆਂ ਨਾ ਕੀਤੀਆਂ ਜਾਣ। ਪਰ ਆਹ ਜਿਹੜੀ ਮੰਦਭਾਗੀ ਘਟਨਾ ਵਾਪਰ ਗਈ ਹੈ, ਇਹਨੇ ਜਿਹੜਾ ਦੀ ਉਹ ਇੱਕ ਬਹੁਤ ਵੱਡੀ ਫਿਕਰਮੰਦੀ ਜਿਹੜੀ ਦੀ ਉਹ ਪਾ ਦਿੱਤੀ ਹੈ ਕਿ ਇਹ ਬਣੂਗਾ ਕੀ ਜੇ ਕਿਤੇ ਇਹਦੇ ਪ੍ਰੀਤਮ ਸਿੰਘ ਵਾਂਗੂ ਕੁਝ ਹੋਰ ਕਿਸਾਨ ਜਿਹੜੇ ਵੀ ਉਹਨਾਂ ਨੇ ਇਹੋ ਜਿਹਾ ਸਟੈਪ ਚੁੱਕ ਲਿਆ। ਸਰਕਾਰਾਂ ਦਾ ਕੁਝ ਨਹੀਂ ਜਾਣਾ ਜੀ, ਇਹ ਕਿਸਾਨਾਂ ਨੂੰ ਦੱਸਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਣੀ ਬਿਲਕੁਲ ਵੀ। ਜੇ ਇੰਨੀ ਗੱਲ ਹੁੰਦੀ ਤੇ ਕਾਲੇ ਕਾਨੂੰਨ ਜਿਹੜੇ ਉਹ ਲੈ ਕੇ ਹੀ ਨਾ ਆਉਂਦੇ। ਇਹ ਕਾਲੇ ਕਾਨੂੰਨ ਆਏ ਨੇ ਤੇ ਕਿਸਾਨਾਂ ਕੋਲੇ ਰਾਹ ਹੁਣ ਇੱਕੋ ਹੀ ਬਚਿਆ, ਉਹ ਸੰਘਰਸ਼ ਕਰਨ, ਤਕੜੇ ਹੋ ਕੇ ਸੰਘਰਸ਼ ਕਰਨ। ਔਰ ਅੱਜ ਪੂਰਾ ਪੰਜਾਬ ਉਹਨਾਂ ਦੇ ਪਿੱਛੇ ਖੜਾ, ਬਲਕਿ ਕਹੋ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਮੈਕਸੀਮਮ ਉਹ ਕਿਸਾਨ ਸੰਘਰਸ਼ ਦੀ ਹਮਾਇਤ ਦੇ ਉੱਤੇ ਖੜੇ ਨੇ ਜੀ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਬੋਲ ਰਹੇ ਹੋਣ ਜਾਂ ਕਿਸੇ ਵੀ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਚੱਲਦੇ ਰੇਡੀਓ TV ਜਿਹੜੇ ਚੈਨਲ ਨੇ, ਉਹ ਸਾਰੇ ਦੇ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਵੀ ਉਹ ਖੜੇ ਨੇ। ਬੜੀ ਵੱਡੀ ਸਪੋਰਟ ਕਿਸਾਨਾਂ ਨੂੰ ਇਸ ਵੇਲੇ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਵੀ ਇਹ ਜਿਹੜੀ ਸਰਕਾਰ ਹੈ ਉਹ ਏਡੀ ਵੀ ਸੌਖੀ ਨਹੀਂ ਚੁੱਪ ਕਰਕੇ ਉਹ ਦੇਖੀ ਜਾਊਗੀ। ਇਸ ਵੇਲੇ ਕਿਸਾਨ ਨੂੰ ਸਿਰਫ ਇਹੀ ਦੱਸਣ ਦੀ ਲੋੜ ਹੈ ਕਿ ਆਹ ਕੰਮ ਨਾ ਕਰੋ, ਤੁਸੀਂ ਖੁਦਕੁਸ਼ੀ ਜਿਹੜੀ ਉਹ ਨਾ ਕਰੋ, ਸੰਘਰਸ਼ ਕਰੋ ਔਰ ਸੰਘਰਸ਼ ਦੇ ਚੰਗੇ ਪੱਖ ਜਿਹੜੇ ਹੋਣਗੇ। ਦੇਖਿਆ ਜਾਵੇ ਤਾਂ ਇਸ ਸੰਘਰਸ਼ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ ਹੋ ਚੁੱਕੀਆਂ ਹੋਈਆਂ ਨੇ। ਇਹ ਠੀਕ ਹੈ ਕਿ ਕਾਨੂੰਨ ਉਹ ਬਣ ਗਿਆ, ਸਰਕਾਰ ਨੇ ਜਿੰਨੇ ਮਾਮਲੇ ਦਰਜ ਕੀਤੇ ਸੀ ਕਿਸਾਨਾਂ ਦੇ ਉੱਤੇ ਸਾਰੇ ਵਾਪਸ ਲੈ ਲਏ, ਧਾਰਾ 144 ਤੋੜਨ ਵਾਲੇ, ਇਹ ਪ੍ਰਾਪਤੀ ਹੈ। ਅੱਗੋਂ ਕਹਿਤਾ ਕਿ ਧਾਰਾ 144 ਦੇ ਤਹਿਤ ਕੋਈ ਮਾਮਲਾ ਦਰਜ ਨਹੀਂ ਹੋਊਗਾ, ਇਹ ਪ੍ਰਾਪਤੀ ਹੈ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਆਉਣਾ ਇਹ ਸੰਘਰਸ਼ ਦੀ ਪ੍ਰਾਪਤੀ ਹੈ। ਸੰਘਰਸ਼ ਜਿਹੜੇ ਹੁੰਦੇ ਨੇ ਉਹ ਲੰਬੇ ਚੱਲਦੇ ਨੇ, ਓਵਰਨਾਈਟ ਨਹੀਂ ਕੁਝ ਵੀ ਮਿਲਦਾ, ਪੜਾਅ ਵਾਈਜ਼ ਜਿੱਦਾਂ ਜਿੱਦਾਂ ਸ਼ਿਕੰਜਾ ਕੱਸਿਆ ਜਾਊਗਾ ਰਾਜਨੀਤਿਕਾਂ ਦੇ ਉੱਤੇ ਤਿਉਂ ਇਹਦੇ ਨਤੀਜੇ ਜਿਹੜੇ ਵੀ ਉਹ ਚੰਗੇ ਨਿਕਲਣਗੇ। ਪਰ ਆਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ, ਇਹਨੇ ਬਹੁਤ ਉਦਾਸ ਕੀਤਾ ਕਿ ਇਹ ਨਹੀਂ ਸੀ ਹੋਣੀ ਚਾਹੀਦੀ। ਜੀ ਬਿਲਕੁਲ ਨਹੀਂ ਸੀ ਹੋਣੀ ਚਾਹੀਦੀ, ਸਗੋਂ ਕਿ ਹੌਸਲਾ ਕਰਨਾ ਚਾਹੀਦਾ ਸੀਗਾ। ਅੱਗੇ ਆੜਤੀਆਂ ਦੀ ਜੇ ਗੱਲ ਕਰੀਏ, ਉਹ ਵੀ ਮੋਦੀ ਤੋਂ ਔਖੇ। ਦੇਖੋ ਐਕਚੁਅਲੀ ਕੱਲ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਉਹਦੇ ਵਿੱਚ ਉਹਨਾਂ ਨੇ ਜਿਹੜੇ ਲਫ਼ਜ਼ ਵਰਤੇ ਆ ਉਹ ਬੜੇ ਅਜੀਬੋ-ਗਰੀਬ। ਵਿਰੋਧੀ ਧਿਰਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਦਲਾਲਾਂ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਇਸ ਮੁੱਦੇ ਤੇ ਗੁੰਮਰਾਹ ਕਰ ਰਹੇ ਨੇ। ਅੱਛਾ, ਦਲਾਲ ਕਿਹਨੂੰ ਕਹਿ ਰਹੇ ਨੇ? ਉਹ ਆੜਤੀਆਂ ਨੂੰ। ਲੋਕ ਸਭਾ ਦੇ ਵਿੱਚ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਹੁਣ ਇਹ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤੇ ਗਏ ਆ। ਜਿਹੜੀ ਬਿੱਲਾਂ ਦੇ ਉੱਤੇ ਜਿਹੜੀ ਭਾਈਵਾਲ ਪਾਰਟੀ ਆ ਜਿਹੜੀਆਂ ਉਹਨਾਂ ਦੀਆਂ ਹੈ ਨੇ ਨਾਲ, ਉਹ ਸਾਰੀਆਂ ਭਾਜਪਾ ਦੇ ਨਾਲ ਜਿਹੜੀਆਂ ਉਹ ਖੜੀਆਂ ਨੇ। ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਜੀ ਉਹ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਸਾਨਾਂ ਨੂੰ ਇਹ ਗੱਲ ਕਹੀ ਕਿ ਉਹਨਾਂ ਦੀਆਂ ਜਿਣਸਾਂ ਜਿਹੜੀਆਂ ਨੇ ਉਹ ਸਰਕਾਰੀ ਖਰੀਦ ਉਹਨਾਂ ਦੀ ਜਾਰੀ ਰਹੂਗੀ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਜੀ ਉਹ ਮਿਲਦਾ ਰਹੂਗਾ। ਇਹ ਮਹਿਜ਼ ਜੁਮਲੇਬਾਜ਼ੀ ਹੈ ਜੀ। ਜੇ ਤੁਸੀਂ ਸਾਰਾ ਪੜ੍ਹੋ ਤਾਂ ਉਹਦੇ ਵਿੱਚ ਕਿਤੇ ਵੀ MSP ਦਾ ਕੋਈ ਜ਼ਿਕਰ ਜਿਹੜਾ ਜੀ ਉਹ ਨਹੀਂ ਹੈਗਾ। ਉਹਨਾਂ ਇਹ ਗੱਲ ਕਹੀ ਕਿ ਕਿਸਾਨਾਂ ਨੂੰ ਭਟਕਾਉਣ ਲਈ ਪੂਰੀ ਤਰ੍ਹਾਂ ਝੂਠ ਬੋਲਿਆ ਜਾ ਰਿਹਾ ਹੈ ਔਰ ਬਾਰ-ਬਾਰ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਕਿ ਦਲਾਲ ਜਿਹੜੇ ਨੇ ਉਹ ਕਿਸਾਨਾਂ ਨੂੰ ਭਟਕਾ ਰਹੇ ਨੇ। ਹੁਣ ਦਲਾਲ ਜਿਹੜੇ ਵੀ ਉਹ ਕਿਹਨੂੰ ਆਖਿਆ ਗਿਆ? ਉਹ ਆੜਤੀਆਂ ਨੂੰ ਜਿਹੜਾ ਵੀ ਉਹ ਕਿਹਾ ਗਿਆ। ਸ਼ਾਇਦ BJP ਨਹੀਂ ਜਾਣਦੀ ਕਿ ਆੜਤੀਏ ਤੇ ਕਿਸਾਨ ਦਾ ਉਹ ਰਿਸ਼ਤਾ ਕੀ ਹੈ। ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੋਣੀ ਹੈ ਜਦੋਂ ਕਿਸਾਨ ਕੁਝ ਐਡਵਾਂਸ ਪੈਸੇ ਫੜਦਾ ਆੜਤੀਏ ਤੋਂ ਫਸਲ ਦੇ ਨੇੜੇ ਜਾ ਕੇ ਤੇ ਮੈਨੂੰ ਇੰਨੇ ਕੁ ਪੈਸੇ ਚਾਹੀਦੇ ਆ, ਠੀਕ ਆ, ਉਹ ਵਿਆਜ ਦਿੰਦਾ, ਉਹਦੇ ਉੱਤੇ ਲਾਉਂਦਾ ਵਿਆਜ, ਉਹ ਆਪਣੀ ਜਗ੍ਹਾ ਦੇ ਉੱਤੇ ਹੈ। ਜੇ ਤੁਹਾਨੂੰ ਇਹ ਲੱਗਦਾ ਕਿ ਵਿਆਜ ਕਿਸਾਨ ਦੇ ਉੱਤੇ ਲੱਗਦਾ ਜਾਂ ਕੁਝ ਪੂਰਤਾਈਆਂ ਨੇ ਉਹਨੂੰ ਦਰੁਸਤ ਕਰ ਦਿਓ। ਤੁਸੀਂ ਤਾਂ ਸਾਰਾ ਕੁਝ ਹੀ ਢਾਹ ਢੂ ਦਿੱਤਾ। ਜਿਹੜੀ ਆੜਤੀ ਐਸੋਸੀਏਸ਼ਨ ਪੰਜਾਬ ਹੈ ਉਹਨਾਂ ਨੇ ਇਹ ਕਿਹਾ ਕਿ ਆੜਤੀਆਂ ਨੂੰ ਵਿਚੋਲਿਆਂ ਦੇ ਨਾਂ ਤੇ ਖਤਮ ਕਰਨ ਬਾਰੇ ਸੰਸਦ ਦਿੱਤੀ ਧਮਕੀ ਵਾਲੇ ਬਿਆਨ ਦੇ ਵਿਰੁੱਧ ਉਹਨਾਂ ਨੇ ਨਿੰਦਾ ਮਤਾ ਜਿਹੜਾ ਵੀ ਉਹ ਪਾਸ ਕੀਤਾ।
ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਸੀਜ਼ਨ ਦੇ ਵੇਲੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਆ ਕੇ ਵੇਖਣਾ ਚਾਹੀਦਾ ਹੈ ਕਿ ਕਿਵੇਂ ਆੜਤੀਆਂ ਦੇ ਰਾਹੀਂ ਕਿਸਾਨਾਂ ਨੂੰ 100% ਸਮਰਥਨ ਮੁੱਲ ਮਿਲਦਾ। ਉਹਨਾਂ ਨੇ ਵੀ ਕਿਹਾ ਕਿ ਗੁਜਰਾਤ ਦੇ ਵਿੱਚ ਕਣਕ ਇਸ ਵਾਰ ਵੀ 1500 ਰੁਪਏ ਖਰੀਦ ਕੇ ਕਿਰਾਇਆ ਭਰ ਕੇ ਪੰਜਾਬ ਦੀਆਂ ਮਿੱਲਾਂ 'ਚ 1800 ਰੁਪਏ ਆ ਕੇ ਵਿਕਦੀ ਰਹੀ ਹੈ। ਇਹਦਾ ਵੱਡਾ ਕਾਰਨ ਉੱਥੇ ਆੜਤੀ ਸਿਸਟਮ ਨਾ ਹੋਣਾ ਤੇ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਬਿਨਾਂ ਰਿਸ਼ਵਤ ਤੋਂ ਸਮਰਥਨ ਮੁੱਲ ਦੇ ਉੱਤੇ ਨਾ ਖਰੀਦਣਾ ਹੈ। ਅਜੇ ਵੀ ਜਿੱਡੀ ਵੱਡੀ ਪੱਧਰ ਦੇ ਉੱਤੇ ਆੜਤੀਏ, ਛੋਟੀਆਂ ਦੁਕਾਨਾਂ ਵਾਲੇ, ਜਿੰਨਾ ਉਹਨਾਂ ਦਾ ਇਸ ਮਸਲੇ ਦੇ ਉੱਤੇ ਕਿਸਾਨਾਂ ਦੇ ਨਾਲ ਆ ਖੜਨ ਦੀ ਉਮੀਦ ਸੀ, ਆਏ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ। ਪਟਿਆਲੇ ਦੇ ਵਿੱਚ ਜਿਹੜਾ ਦੀ ਵੱਡੀ ਗਿਣਤੀ ਦੇ ਵਿੱਚ ਛੋਟੀਆਂ ਦੁਕਾਨਾਂ ਵਾਲੇ ਆੜਤੀਏ ਆ ਕੇ ਕਿਸਾਨਾਂ ਨਾਲ ਬੈਠੇ ਨੇ, ਪਰ ਜਿੰਨੇ ਵੱਡੀ ਪੱਧਰ 'ਚ ਆਉਣੇ ਚਾਹੀਦੇ ਸੀ ਉਨੇ ਅਜੇ ਜਿਹੜਾ ਦੀ ਉਹ ਨਹੀਂ ਆਏ। ਹੁਣ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਮੇਰਾ ਖਿਆਲ ਕਾਫੀ ਅੱਖਾਂ ਖੁੱਲੀਆਂ ਉਹਨਾਂ ਦੀਆਂ ਜੀ, ਜਦੋਂ ਇਹਨਾਂ ਨੂੰ ਦਲਾਲ ਤੱਕ ਕਹਿਤਾ। ਲੱਗੀ ਤਾਂ ਹੋਣੀ ਆ ਨਾ ਉਹਨਾਂ ਦੇ। ਅੱਗੇ ਗੱਲ ਕਰਦੇ ਹਾਂ, ਅਕਾਲ ਤਖ਼ਤ ਤੇ ਸਜ਼ਾ ਲਾਉਣ ਦੇ ਬਾਵਜੂਦ ਵੀ ਜਿਹੜਾ ਰੋਹ ਆ ਉਹ ਰੋਸ ਮੁਜ਼ਾਹਰਾ ਉਸੇ ਤਰ੍ਹਾਂ। ਦੇਖੋ, ਇਹ ਜਿਹੜੀ ਪਾਠ ਕਰਨ ਦੀ ਸਜ਼ਾ ਲਾਈ ਗਈ ਆ, ਧਾਰਮਿਕ ਸਜ਼ਾ ਜਿਹਨੂੰ ਕਹਿੰਦੇ ਆ, 2016 ਵਾਲੀ ਅੰਤਰਿਮ ਕਮੇਟੀ ਉਹਦੇ ਜਿਹੜੇ ਸਰੂਪ ਸੀਗੇ, ਜਿਹੜੇ ਲਾਪਤਾ ਹੋਏ ਆ ਜਾਂ ਦੇ ਅਗਨ ਭੇਟ ਹੋ ਗਏ, ਉਹਦੇ ਬਾਅਦ ਪਛਤਾਤਾਪ ਨਾ ਕਰਨ ਦੇ ਕਰਕੇ ਜਿਹੜੀ ਵੀ ਉਹ ਇਸ ਮਾਮਲੇ ਦੇ ਵਿੱਚ ਧਾਰਮਿਕ ਇਹ ਤਨਖਾਹ ਜਿਹੜੀ ਹੈ ਸਜ਼ਾ ਉਹ ਲਾਈ ਗਈ ਹੈ। ਇਹਨਾਂ ਤੋਂ ਇਲਾਵਾ ਨਿਗਾਹ ਨੂੰ ਸੁੱਚਾ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜੇ ਸੰਬੰਧ ਰੱਖਣ ਵਾਲੇ ਉਹਨਾਂ ਨੂੰ ਵੀ ਇਹ ਸਜ਼ਾ ਜਿਹੜੀ ਹੈ ਜੀ ਉਹ ਲਾਈ ਗਈ ਹੈ। ਇਹਦੇ ਵਿੱਚ ਜਿਹੜੇ ਦਮਦਮੀ ਟਕਸਾਲ ਦੇ ਬੁਲਾਰੇ ਨੇ ਪ੍ਰੋਫੈਸਰ ਸਰਚਾਨ ਸਿੰਘ, ਉਹਨੂੰ ਵੀ ਸਜ਼ਾ ਜਿਹੜੀ ਹੈ ਜੀ ਉਹ ਲਾਈ ਗਈ ਹੈ, ਕਿਉਂਕਿ ਉਹ ਹੀ ਜ਼ਿਆਦਾ ਇੰਟਰਸਟ ਰੱਖਦਾ ਸੀਗਾ ਲਗਾਹ ਨੂੰ ਸੁੱਚਾ ਕਰਨ ਵਾਲੇ ਮਾਮਲੇ 'ਚ, ਤੇ ਉਹ ਹੀ ਆਪਣੀ ਗੱਡੀ ਦੇ ਵਿੱਚ ਜਿਹੜਾ ਉਹ ਬਿਠਾ ਕੇ ਲੈ ਕੇ ਜਿਹੜਾ ਜੀ ਆਇਆ ਸੀਗਾ ਇਹਨੂੰ ਲਗਾਨ। ਇਹਨਾਂ ਨੂੰ ਸਾਰਿਆਂ ਨੂੰ ਜਿਹੜੀ ਧਾਰਮਿਕ ਸਜ਼ਾ ਲਾਈ ਗਈ। 1 ਸਾਲ ਦੇ ਵਾਸਤੇ ਇਹ ਕਿਹਾ ਗਿਆ ਕਿ ਉਹਨਾਂ ਕੋਲ ਕੋਈ ਅਹੁਦਾ ਜਿਹੜਾ ਜੀ ਨਹੀਂ ਰਹੂਗਾ ਸ਼੍ਰੋਮਣੀ ਕਮੇਟੀ ਦਾ। ਇਹਦੇ ਵਿੱਚ ਰਜਿੰਦਰ ਸਿੰਘ ਮਹਿਤਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਹੁਣ ਸਵਾਲ ਇਹ ਆ ਕਿ ਜਦੋਂ ਉਹਨਾਂ ਨੂੰ ਜਿਹੜਾ ਵੀ ਇਹ ਕਹਿ ਦਿੱਤਾ ਗਿਆ ਤੇ ਇਹ ਜਿਹੜਾ ਪ੍ਰਧਾਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨੂੰ ਇਹ ਇਸ ਤਰ੍ਹਾਂ ਦਾ ਕਿਉਂ ਨਹੀਂ ਲਾਇਆ ਗਿਆ? ਸਾਲ ਦੇ ਵਾਸਤੇ ਉਹਨੂੰ ਵੀ ਪਾਸੇ ਕਰੋ, ਉਹਨੂੰ ਕੁਛ ਨਹੀਂ ਜਿਹੜੀ ਵੀ ਉਹ ਉੱਥੋਂ ਸਜ਼ਾ ਲਾਈ ਸੀ। ਇਹ ਅੰਤਰਿਮ ਕਮੇਟੀ ਵਾਲਿਆਂ ਨੂੰ ਸਿਰਫ ਸਜ਼ਾ ਜਿਹੜੀ ਆ ਉਹ ਲਾ ਕੇ ਕੰਮ ਸਾਰ ਦਿੱਤਾ ਗਿਆ। ਜਦੋਂ ਕਿ ਦੂਜੇ ਪਾਸੇ ਜਿਹੜੇ ਇਹ ਰੋਸ ਮੁਜ਼ਾਹਰਾ ਕਰ ਰਹੇ ਜਿਹੜੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਨੇ, ਉਹ ਡਟੀਆਂ ਹੋਈਆਂ ਨੇ ਔਰ ਉਹਨਾਂ ਨੇ ਜਿਹੜੀ ਕਮਿਸ਼ਨਰ ਕੋਲ ਜਾ ਕੇ ਸ਼ਿਕਾਇਤ ਵੀ ਜਿਹੜੀ ਆ ਜੀ ਉਹ ਦਰਜ ਕਰਵਾਈ ਆ। ਇਹ ਵੀ ਕਹਿੰਦੇ ਆ ਕਿ ਜਦੋਂ 28 ਤਰੀਕ ਨੂੰ ਇੱਥੇ ਬਜਟ ਸਮਾਗਮ ਹੋਣਾ, ਉਹ ਕਹਿੰਦੇ ਅਸੀਂ ਚਾਰੇ ਗੇਟਾਂ ਦੇ ਉੱਤੇ ਖੜਾਂਗੇ। ਇੱਥੇ ਇਸ ਸਮਾਗਮ ਦੇ ਵਿੱਚ ਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸਵਾਲ ਕਰਾਂਗੇ। ਇਹ ਸਵਾਲ ਕਰਾਂਗੇ ਕਿ ਇੱਥੋਂ ਤੱਕ ਬੇੜਾ ਜਿਹੜਾ ਜੀ ਉਹ ਕਿਉਂ ਗਰਕ ਹੋ ਗਿਆ। ਉਧਰ ਜਿਹੜੇ ਬਾਹਰ ਬੈਠੇ ਨੇ ਉਹਨਾਂ ਦੇ ਵਿੱਚ ਬੈਠਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਲਗਾਤਾਰ ਵੱਧਦੀ ਤੁਰੀ ਜਾ ਰਹੀ ਹੈ, ਜਿਹੜੀ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਫਿਕਰਮੰਦੀ ਵਾਲੀ ਜਿਹੜੀ ਉਹ ਗੱਲ ਹੈ। ਉਹ ਇਹ ਗੱਲ ਕਹਿੰਦੇ ਆ ਕਿ ਜਿਹੜੇ ਸਰੂਪ ਲਾਪਤਾ ਹੋਏ ਆ, ਇਹਨਾਂ ਦੀ ਪੁਲਿਸ ਤੋਂ ਜਾਂਚ ਜਿਹੜੀ ਆ ਉਹ ਕਰਵਾਈ ਜਾਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਨਹੀਂ ਪੁਲਿਸ ਤੋਂ ਜਾਂਚ ਕਰਵਾਉਣ ਲਈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਪੁਲਿਸ ਤੋਂ ਜਾਂਚ ਹੋ ਗਈ ਤੇ ਕਈ ਵੱਡੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸ ਸਕਦੇ। ਇੱਕ ਗੱਲ ਜ਼ਰੂਰ ਜਿਹੜੀ ਵੀ ਉਹ ਚੰਗੀ ਕੀਤੀ ਆ ਜਥੇਦਾਰ ਜਿਹੜੇ PhD ਨੇ ਉਹਨਾਂ ਨੇ, ਕਿ ਜਿਹੜੇ ਅਗਨ ਕੁੰਡ ਜਿਹੜੇ ਬਣਾਏ ਹੋਏ ਆ, ਜਿੱਥੇ ਇਹ ਪੁਰਾਤਨ ਜਿਹੜੇ ਸਰੂਪ ਆ ਇਹ ਬਿਰਧ ਕਹਿ ਕੇ ਉਹਨਾਂ ਜਿਹੜਾ ਜੀ ਅਗਨ ਭੇਟ ਕਰ ਦਿੱਤਾ ਜਾਂਦਾ ਸੀ, ਉਹਨਾਂ ਨੂੰ ਬੰਦ ਕਰਾਉਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਆ। ਇਹ ਤਾਂ ਬਹੁਤ ਲੇਟ ਆ ਜੀ। ਉਹ ਬੜੀ ਵਾਰੀ ਇਹ ਗੱਲ ਚੁੱਕੀ ਹੈ ਜੀ ਕਿ ਕਿਉਂ ਬਿਰਧ ਜਿਹੜੇ ਸਰੂਪ ਨੇ, ਬਿਰਧ ਗੁਟਕੇ ਇਕੱਠੇ ਕਰ ਕਰਕੇ ਕਿਉਂ ਉਹਨਾਂ ਨੂੰ ਅਗਨ ਭੇਟ ਜਿਹੜਾ ਜੀ ਉਹ ਪਿਛਲੇ ਸਾਲਾਂ ਦੇ ਦੌਰਾਨ ਕਰ ਦਿੱਤਾ ਗਿਆ। ਅਜੇ ਵੀ ਜਿੱਥੇ ਕਿਤੇ ਪਏ ਆ, ਇਹ ਹਰ ਬੰਦੇ ਦੀ ਇਹ ਇੰਡੀਵਿਜੂਅਲ ਡਿਊਟੀ ਬਣਦੀ ਹੈ ਕਿ ਉਹ ਉਹਨਾਂ ਨੂੰ ਸੰਭਾਲਣ ਜੀ। ਤਾਂ ਅੱਗੇ ਪੰਜਾਬ ਦੇ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਅਕਾਲੀਆਂ ਤੇ ਭਾਜਪਾਈਆਂ ਦੇ ਵਿਚਕਾਰ ਖਟਾਸ ਪੈਦਾ ਹੋ ਰਹੀ ਹੈ। ਦੇਖੋ, ਬੇਸ਼ੱਕ ਅਜੇ ਜਿਹੜੀਆਂ ਦੀ ਉਹ ਜਿਹੜਾ ਅਕਾਲੀ ਦਲ ਬਾਦਲ ਹੈ ਉਹ NDA ਦਾ ਪਾਰਟ ਹੈ। ਪਹਿਲਾਂ ਤਾਂ ਕਿਹਾ ਜਾ ਰਿਹਾ ਸੀਗਾ ਕਿ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ ਲਾਉਣੀ ਹੈ ਤੇ ਉਹਦੇ ਵਿੱਚ ਅਗਲਾ ਫੈਸਲਾ ਲੈਣਾ। ਹੁਣ ਇਹ ਮਾਮਲਾ ਥੋੜਾ ਲਟਕਾ ਦਿੱਤਾ ਗਿਆ। ਇਹ ਕਿਹਾ ਗਿਆ ਕਿ ਅਜੇ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਉਹ ਅਜੇ ਚੱਲੂਗਾ। ਜਦੋਂ ਸੈਸ਼ਨ ਸਮਾਪਤ ਹੋਊਗਾ ਉਦੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ, ਜਿਹਦੇ ਵਿੱਚ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਊਗਾ। ਇਹ ਵੀ ਕਿਹਾ ਕਿ 21 ਦਸੰਬਰ ਤੋਂ ਬਾਅਦ ਪਾਰਟੀ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਆਪਣਾ ਪ੍ਰੋਗਰਾਮ ਜਿਹੜਾ ਜੀ ਉਹ ਦੇਊਗੀ। ਹੁਣ
ਜਦੋਂ ਸੈਸ਼ਨ ਤੋਂ ਬਾਅਦ ਜਿਹੜੀ ਦੀ ਉਹ ਮੀਟਿੰਗ ਲੱਗੂਗੀ, ਕਿਤੇ ਨਾ ਕਿਤੇ ਇਹਨੂੰ ਠੰਡਿਆਂ ਕਰਨ ਦੇ ਯਤਨ ਆ ਕਿ ਇਹ ਮੁੱਕਾ ਜਾਵੇ ਤੇ ਮੁੜ ਕੇ ਫਿਰ ਇਹ ਕਹਿ ਦਿੱਤਾ ਜਾਵੇ ਵੀ ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਦੁਬਾਰਾ NDA ਦਾ ਪਾਰਟ ਜਿਹੜਾ ਜੀ ਬਣ ਜਾਣ। ਇਹ ਵੀ ਪਤਾ ਲੱਗਾ ਕਿ ਸਨੀ ਦਿਓਲ ਇਸ ਮਾਮਲੇ ਦੇ ਵਿੱਚ ਭੂਮਿਕਾ ਜਿਹੜੀ ਜੀ ਉਹ ਨਿਭਾ ਰਿਹਾ, ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੇ ਨੇੜੇ ਆ ਤੇ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਕਰ ਰਿਹਾ ਕਿ ਪੈਚਅਪ ਜਿਹੜਾ ਜੀ ਉਹ ਹੋ ਜੇ। ਹੁਣ ਪੈਚਅਪ ਵਾਲੇ ਜਿਹੜਾ ਲਫ਼ਜ਼ ਹੈ ਕਿ ਅਕਾਲੀ ਦਲ ਬਾਦਲ ਨੂੰ ਮੁੜ ਕੇ ਉਹ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਪੈਰ ਲਾਉਣ ਦੂਗਾ, ਆਪਣੇ ਆਪ ਸਵਾਲ ਨੇ। ਜਿਹੜੇ ਪੰਜਾਬ ਦੇ ਨੇਤਾ ਨੇ ਅਕਾਲੀ ਦਲ ਬਾਦਲ ਦੇ ਤੇ ਭਾਰਤੀ ਜਨਤਾ ਪਾਰਟੀ ਦੇ, ਉਹ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਲਾ ਰਹੇ ਨੇ। ਬਲਵਿੰਦਰ ਸਿੰਘ ਭੂੰਦੜ ਨੇ ਖੇਤੀ ਕਾਨੂੰਨ ਬਣਨ ਤੋਂ ਬਾਅਦ ਮੀਡੀਆ ਦੇ ਕੋਲੇ ਅਕਾਲੀ ਭਾਜਪਾ ਰਿਸ਼ਤੇ ਦੇ ਭਵਿੱਖ ਦੇ ਬਾਰੇ ਸੰਕੇਤ ਦਿੱਤੇ ਨੇ, ਪਰ ਖੁੱਲ੍ਹ ਕੇ ਤਾਂ ਕੋਈ ਆਗੂ ਜਿਹੜਾ ਵੀ ਉਹ ਨਹੀਂ ਬੋਲ ਰਿਹਾ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇਹ ਕਹਿਣਾ ਕਿ ਅਕਾਲੀ ਦਲ ਬਾਦਲ ਅੱਜ ਵੀ NDA ਦਾ ਪਾਰਟ ਹੈ, ਸਿਆਸੀ ਫੈਸਲਾ ਲੈਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਧਿਕਾਰ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਸਾਰੀਆਂ ਸੀਟਾਂ ਤੇ ਅਕਾਲੀ ਵਿਧਾਨ ਸਭਾ ਚੋਣ ਲੜਨ ਦੀ ਗੱਲ ਤੇ ਪ੍ਰਤੀਕਰਮ ਵਜੋਂ ਉਹਨਾਂ ਨੇ ਇਹ ਕਿਹਾ ਕਿ ਸੀਟਾਂ ਦੀ ਮੰਗ ਕਰਨਾ ਹਰ ਸਿਆਸੀ ਧਿਰ ਦਾ ਅਧਿਕਾਰ ਹੁੰਦਾ ਤੇ ਹਰ ਸਿਆਸੀ ਧਿਰ ਆਪਣਾ ਆਧਾਰ ਬਣਾਉਣਾ ਚਾਹੁੰਦੀ ਹੈ। ਇੱਕ ਵਾਰੀ ਫੇਰ ਕਿਹਾ ਕਿ 9 ਮਾਸ ਦਾ ਰਿਸ਼ਤਾ ਕਾਇਮ ਰਹੂਗਾ ਜਾਂ ਨਹੀਂ, ਜਿਹਦੇ ਤੇ ਬਹੁਤੇ ਆਗੂ ਜਿਹੜੇ ਆ ਜੀ ਉਹ ਟਿੱਪਣੀ ਕਰਨ ਤੋਂ ਪਾਸਾ ਜਿਹੜਾ ਜੀ ਉਹ ਵੱਟ ਰਹੇ ਆ। ਜਿਹੜੇ ਅਕਾਲੀ ਆਗੂ ਨੇ ਜਿਨ੍ਹਾਂ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਜਾਂ ਪ੍ਰੇਮ ਸਿੰਘ ਚੰਦੂਮਾਜਰਾ, ਉਹਨਾਂ ਦੀ ਸੁਰਤ ਤਿੱਖੀ ਆ ਵਾਹਵਾ, ਪਰ ਤੋਤਾ ਸਿੰਘ ਹੋ ਗਏ ਤੇ ਬਾਕੀ ਜਿਹੜੇ ਆਗੂ ਹੋ ਗਏ ਇਹਨਾਂ ਦੇ ਨਾਲ ਦੇ, ਉਹ ਚੁੱਪ ਨੇ ਜੀ। ਉਹ ਕਿਸੇ ਕਿਸਮ ਦੀ ਕੋਈ ਗੱਲਬਾਤ ਜਿਹੜੀ ਦੀ ਉਹ ਸਾਹਮਣੇ ਨਹੀਂ ਆ ਰਹੀ। ਇਹ ਕਿਹਾ ਜਾ ਰਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਐਵੇਂ ਨਹੀਂ ਆ ਗਿਆ, ਇੱਥੋਂ ਤੱਕ ਧਮਕੀ ਜਿਹੜੀ ਦੀ ਉਹ ਦੇ ਦਿੱਤੀ ਗਈ ਸੀ ਸੁਖਬੀਰ ਸਿੰਘ ਬਾਦਲ ਨੂੰ ਕਿ ਫਿਰ ਤੁਸੀਂ ਰੱਖੋ, ਅਸੀਂ ਜਾਂਦੇ ਹਾਂ। ਇਹਦੇ ਵਿੱਚ 4 ਦੇ ਕਰੀਬ ਜਿਹੜੇ ਦੀ ਉਹ ਸੀਨੀਅਰ ਅਕਾਲੀ ਆਗੂ ਜਿਹੜੇ ਉਹ ਸ਼ਾਮਲ ਸੀਗੇ। ਇਹ ਵਕਤ ਉੱਥੋਂ ਪਿਆ। ਹੁਣ ਉਹ ਬਹੁਤੇ ਅਜੇ ਬੋਲ ਨਹੀਂ ਰਹੇ ਕਿਉਂਕਿ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਅਸਤੀਫਾ ਦੇਣ ਮਨਜ਼ੂਰ ਹੋਣ ਤੋਂ ਬਾਅਦ ਵੀ ਅਜੇ ਵੀ ਠੰਡੇ ਨਹੀਂ ਜਿਹੜਾ ਦੀ ਉਹ ਹੋ ਰਹੇ। ਉਹ ਇਹ ਸਮਝਦੇ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗਲਤ ਫੈਸਲੇ ਲੈ ਕੇ ਅਕਾਲੀ ਦਲ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੇਹੱਦ ਪਤਲੀ ਜਿਹੜੀ ਹੈ ਉਹ ਕਰ ਲਈ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ। ਤੇ ਅੱਗੇ ਗੱਲ ਅਖੀਰ ਦੇ ਵਿੱਚ ਕਰਦੇ ਹਾਂ, ਹਰਿਆਣੇ ਦੇ ਵਿੱਚ JJP ਤੇ ਅਸਤੀਫੇ ਦਾ ਦਬਾਅ। ਦੇਖੋ, ਜਿਹੜੀਆਂ 2 ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਬਾਦਲ ਹੈ ਤੇ ਚਾਹੇ ਹਰਿਆਣੇ ਦੇ ਵਿੱਚ ਜਨ ਨਾਇਕ ਜਨਤਾ ਪਾਰਟੀ ਹੈ, ਇਹ ਦੋਨੋਂ ਕਿਸਾਨਾਂ ਦੇ ਉੱਤੇ ਨਿਰਭਰ ਨੇ। ਅਕਾਲੀ ਦਲ ਬਾਦਲ ਨੇ ਪੈਰਾਂ ਤੇ ਕੁਹਾੜਾ ਮਾਰਿਆ, ਇਹਨਾਂ ਕਿਸਾਨਾਂ ਦਾ ਜਿਹੜਾ ਜੀ ਉਹ ਵਿਰੋਧ ਬਿੱਲਾਂ ਦੇ ਹੱਕ ਦੇ ਵਿੱਚ ਖੜ ਕੇ ਅੱਜ ਉਹਨੂੰ ਭੁਗਤਣੀ ਪੈ ਰਹੀ ਹੈ। ਅਸਤੀਫੇ ਦੇ ਬਾਵਜੂਦ ਕਿਸਾਨ ਸ਼ਾਂਤ ਨਹੀਂ ਹੋ ਰਹੇ। ਉਧਰ ਜਾਟਾਂ ਦੀਆਂ ਵੋਟਾਂ ਲੈ ਕੇ, ਕਿਉਂਕਿ ਉਹ ਤਾਂ ਪਾਰਟੀ ਨਿਰੋਲ ਜਾਟਾਂ ਦੀਆਂ ਵੋਟਾਂ ਤੇ ਖੜੀ ਹੈ, ਜਨ ਨਾਇਕ ਜਨਤਾ ਪਾਰਟੀ। ਦੁਸ਼ਯੰਤ ਚੌਟਾਲਾ ਇਹਦਾ ਪ੍ਰਧਾਨ ਹੈ, ਚੌਧਰੀ ਦੇਵੀ ਲਾਲ ਦਾ ਪੜਪੋਤਰਾ। ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗੱਲ ਬੜੀ ਭਾਰਦੇ ਆ ਕਿ ਮੁਲਕ ਦੇ ਵਿੱਚ 3 ਕੁ ਮਸੀਹੇ ਨੇ ਕਿਸਾਨਾਂ ਦੇ। ਇੱਕ ਤਾਂ ਮਸੀਹੇ ਨੇ ਕਿਸਾਨਾਂ ਦੇ ਪ੍ਰਕਾਸ਼ ਸਿੰਘ ਬਾਦਲ, ਦੂਜੇ ਮਸੀਹੇ ਨੇ ਕਿਸਾਨਾਂ ਦੇ ਚੌਧਰੀ ਦੇਵੀ ਲਾਲ, ਇੱਕ ਉਹ ਚੌਧਰੀ ਚਰਨ ਸਿੰਘ ਨੂੰ ਸ਼ਾਇਦ ਜਿਹੜਾ ਵੀ ਉਹ ਕਹਿੰਦੇ ਆ। ਹੁਣ ਜਿਹੜੇ ਇੱਕ ਮਸੀਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹਨਾਂ ਦੀ ਪਾਰਟੀ ਕਿਵੇਂ ਕਿਸਾਨਾਂ ਦੇ ਉਲਟ ਭੁਗਤੀ ਉਹ ਸਭ ਦੇ ਸਾਹਮਣੇ ਆ। ਦੂਜੇ ਮਸੀਹੇ ਚੌਧਰੀ ਦੇਵੀ ਲਾਲ, ਉਹਨਾਂ ਦੇ ਪੜਪੋਤਰੇ ਦੀ ਪਾਰਟੀ ਜਨ ਨਾਇਕ ਜਨਤਾ ਪਾਰਟੀ, ਉਹ ਸੱਤਾ ਦੇ ਵਿੱਚ ਬਣੇ ਰਹਿਣ ਦੇ ਵਾਸਤੇ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹਦਾ ਗੱਠਜੋੜ ਆ ਭਾਰਤੀ ਜਨਤਾ ਪਾਰਟੀ ਦੇ ਨਾਲ। ਭਾਰਤੀ ਜਨਤਾ ਪਾਰਟੀ ਨੂੰ ਮੈਜੋਰਿਟੀ ਨਹੀਂ ਸੀ ਮਿਲੀ ਹਰਿਆਣੇ ਦੇ ਵਿੱਚ, ਉਹਨੇ ਗੱਠਜੋੜ ਜਨ ਨਾਇਕ ਜਨਤਾ ਪਾਰਟੀ ਦੇ ਨਾਲ ਜਿਹੜਾ ਵੀ ਉਹ ਕੀਤਾ ਸੀਗਾ। ਹੁਣ ਮੁਸ਼ਕਲ ਇਹ ਬਣੀ ਹੋਈ ਆ ਕਿ ਦੁਸ਼ਯੰਤ ਚੌਟਾਲਾ ਦੇ ਉੱਤੇ ਜਾਟਾਂ ਦਾ ਬਹੁਤ ਜ਼ਿਆਦਾ ਦਬਾਅ ਪੈ ਰਿਹਾ, ਪ੍ਰੈਸ਼ਰ ਪੈ ਰਿਹਾ ਕਿ ਤੁਸੀਂ ਬਾਹਰ ਆਓ ਇਹ ਗੱਠਜੋੜ ਤੋਂ, ਅਸਤੀਫਾ ਦਿਓ, ਨਹੀਂ ਤਾਂ ਉਹ ਕਹਿੰਦੇ ਕਿ ਤੁਹਾਡਾ ਘਰ ਵੀ ਜਿਹੜਾ ਜੀ ਆ ਕੇ ਘੇਰ ਲਾਂਗੇ। ਦੁਸ਼ਯੰਤ ਚੌਟਾਲਾ ਅਜੇ ਕੋਈ ਫੈਸਲਾ ਨਹੀਂ ਲੈ ਸਕਿਆ। ਉਹ ਵੀ ਵੇਟ ਐਂਡ ਵਾਚ ਦੀ ਨੀਤੀ ਦੇ ਉੱਤੇ ਜਿਹੜਾ ਜੀ ਉਹ ਖੜਾ ਕਿ ਸ਼ਾਇਦ ਇਹ ਮਾਮਲਾ ਠੰਡਾ ਪੈ ਜਾਏ। ਠੰਡਾ ਪੈਣਾ ਨੀਗਾ, ਉਹ ਸਭ ਨੂੰ ਪਤਾ ਸੀ ਕਿ ਇਹ ਲੜਾਈ ਲੰਬੀ ਹੋਊਗੀ। ਜੇ ਉਹ ਅਸਤੀਫਾ ਦਿੰਦਾ, ਸੱਤਾ ਤੋਂ ਬਾਹਰ ਆਉਂਦਾ, ਤਾਂ ਬਿਨਾਂ ਕਿਸੇ ਸ਼ੱਕ ਦੇ ਹਰਿਆਣੇ ਦੀ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਡੋਲਦੀ ਹੈ। ਜਿਹੜਾ ਦੁਸ਼ਯੰਤ ਚੌਟਾਲਾ ਹੈ, ਉਹਦਾ ਪਿਤਾ ਜਿਹੜਾ ਜੀ ਉਹ ਇਸ ਵੇਲੇ ਜ਼ਮਾਨਤ ਦੇ ਉੱਤੇ ਬਾਹਰ ਹੈ। ਉਹ ਹੈ ਜੀ ਭਾਜਪਾ ਦੇ ਰਹਿਮੋ ਕਰਮ ਦੇ ਉੱਤੇ, ਨਹੀਂ ਤਾਂ ਅਗਲਿਆਂ ਵੀ ਚੁੱਕ ਕੇ ਅੰਦਰ ਫੇਰ ਦੇ ਦੇਣਾ। ਉਹਦਾ ਇਹ ਤੁਸੀਂ ਕਹਿ ਲਓ ਕਿ ਪਰਸਨਲ ਏਜੰਡਾ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਤਾਂ ਹੁਣ ਦੁਸ਼ਯੰਤ ਚੌਟਾਲਾ ਜਿਹੜਾ ਜੀ ਦੇਖਦੇ ਆ ਕਿ ਉਹ ਸਰਕਾਰ ਚੁਣਦਾ ਜਾਂ ਆਪਣਾ ਵੋਟ ਬੈਂਕ ਚੁਣਦਾ। ਸਭ ਨੂੰ ਪਤਾ ਹੈ ਕਿ ਜਿਹੜੇ ਜਾਟ ਨੇ ਜਦੋਂ ਅੰਦੋਲਨ ਕਰਦੇ ਆ, ਅੰਦੋਲਨ ਉਹਨਾਂ ਦਾ ਵੀ ਬਹੁਤ ਤਿੱਖਾ ਜਿਹੜਾ ਉਹ ਹੁੰਦਾ। ਜਦੋਂ ਸੜਕਾਂ ਤੇ ਆ ਜਾਂਦੇ ਆ ਤਾਂ ਫਿਰ ਉਹ ਕਿਸੇ ਚੀਜ਼ ਨੂੰ ਜਿਹੜਾ ਜੀ ਉਹ ਮੂਹਰੇ ਨਹੀਂ ਦੇਖਦੇ। ਦੁਸ਼ਯੰਤ ਚੌਟਾਲਾ ਦੇ ਵਾਸਤੇ ਵੀ ਮੁਸ਼ਕਲ ਜਿਹੜੀ ਬਾਦਲ ਪਰਿਵਾਰ ਵਰਗੀ ਹੀ ਬਣੀ ਪਈ ਜੀ। ਦੇਖੋ
ਕਿੰਨੀ ਕੁ ਉੱਥਲ ਪੁੱਥਲ ਹੁੰਦੀ ਆ ਹੁਣ ਪੋਲਿਟਿਕਸ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦਿਨ ਦਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।